ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਅੱਜ ਦੇਖਾਂਗੇ ਹੈਡਲਾਈਨ ਤੇ ਮਾਰਾਂਗੇ ਨਜ਼ਰ ਕਿ ਉੱਥੇ ਕੀ ਕੁਝ ਹੋ ਰਿਹਾ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਡੀ ਤੇ ਪਰਿਵਾਰ ਜੂਬਾ ਸਿਟੀ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਸਿਟੀਜ਼ਨ ਬੇਕਰਸਫੀਲਡ, ਸਤਨਾਮ ਸਿੰਘ ਜੀ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਗੁਰਦੀਪ ਸਿੰਘ ਜੀ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500, ਸੁਰਿੰਦਰ ਕੌਰ ਜੀ ਧਾਮੀ ਤੇ ਪਰਿਵਾਰ ਸੀਰਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ, ਪਹਿਲਾਂ ਵੀ ਗੱਲ ਕੀਤੀ ਆ ਕਿ ਕਿਸਾਨ ਆ ਉਹ ਬੜੇ ਰੋਸ ਵਿੱਚ ਆਏ ਹੋਏ ਆ, ਆਪਣੀਆਂ ਉਹਨਾਂ ਦੀਆਂ ਐਜੀਟੇਸ਼ਨਾਂ ਚੱਲ ਰਹੀਆਂ ਆ, ਅਤੇ ਇਸੇ ਦੇ ਆਧਾਰ 'ਤੇ ਉਹਨਾਂ ਨੇ ਕਿਸਾਨਾਂ ਨੇ ਜਿਹੜੀਆਂ ਟ੍ਰੇਨਾਂ ਆ ਰੇਲਾਂ ਆ ਉਹਨਾਂ ਨੂੰ ਲੀਹਾਂ 'ਤੇ ਲਾਇਆ, ਅਤੇ ਹੁਣ ਇਸ ਦੇ ਨਾਲ ਜਿਹੜੇ ਹੋਰ ਲੋਕ ਹੈਗੇ ਮੁਸਾਫਰ ਆ ਉਹ ਬੜੇ ਤੰਗ ਹੋ ਰਹੇ ਆ। ਬਿਲਕੁਲ ਜੀ, ਐਕਚੁਅਲੀ ਜਿਹੜੇ ਕਿਸਾਨ ਨੇ ਜੀ, ਜਿਹੜੇ ਪਹਿਲਾਂ ਬਠਿੰਡੇ ਦੇ ਵਿੱਚ ਬੈਠੇ ਸੀ ਪੱਕਾ ਮੋਰਚਾ ਲਾ ਕੇ, ਤੇ ਬਾਕੀ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਉਹਨਾਂ ਨੇ 2 ਦਿਨ ਦਾ ਰੇਲ ਰੋਕੋ ਅੰਦੋਲਨ ਦਾ ਜਿਹੜਾ ਸੱਦਾ ਦਿੱਤਾ ਸੀਗਾ। ਪਹਿਲੇ ਦਿਨ ਜਿਹੜਾ ਜੀ ਤਕਰੀਬਨ 25 ਰੇਲ ਗੱਡੀਆਂ ਜਿਹੜੀਆਂ ਦੀ ਉਹ ਰੱਦ ਕਰਨੀਆਂ ਪਈਆਂ। ਜਿਹੜੇ ਮੁੱਖ ਮਾਰਗ ਨੇ ਜਿਹੜੇ ਲੁਧਿਆਣਾ ਜੰਮੂ, ਦਿੱਲੀ ਅੰਮ੍ਰਿਤਸਰ, ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਕੋਟਕਪੂਰਾ ਫਾਜ਼ਿਲਕਾ, ਇਹਨਾਂ ਦੇ ਉੱਤੇ ਜਿਹੜਾ ਜੀ ਵੱਡਾ ਅਸਰ ਪਿਆ। 25 ਰੇਲ ਗੱਡੀਆਂ ਜਿਹੜੀਆਂ ਉਹ ਰੱਦ ਕਰਨੀਆਂ ਪਈਆਂ ਨੇ, ਔਰ 13 ਜਿਹੜੀਆਂ ਨੇ ਉਹਨਾਂ ਦੇ ਰੂਟ ਜਿਹੜੇ ਨੇ ਉਹ ਬਦਲਣੇ ਪਏ ਨੇ ਜੀ, ਇਹ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ। 2 ਦਿਨ ਦਾ ਉਹਨਾਂ ਨੇ ਟ੍ਰੇਨ ਰੋਕੋ ਦਾ ਇਹਦਾ ਜਿਹੜਾ ਸੱਦਾ ਦਿੱਤਾ ਸੀਗਾ। ਅੱਜ ਦੂਜਾ ਦਿਨ ਆ ਜੀ ਇਹਨੂੰ, ਔਰ ਅੱਜ ਜਿਹੜਾ ਦੇਖਦੇ ਆ ਜੀ ਕੁਝ ਥਾਵਾਂ ਦੇ ਉੱਤੇ ਕੁਝ ਗ੍ਰਿਫਤਾਰੀਆਂ ਜਿਹੜੀਆਂ ਦੀ ਉਹ ਹੋਣ ਦੀਆਂ ਖਬਰਾਂ ਵੀ ਆਈਆਂ ਨੇ, ਕਿਸਾਨਾਂ ਦੀਆਂ ਹੋਈਆਂ ਨੇ, ਪਰ ਬਹੁਤੇ ਥਾਵਾਂ ਦੇ ਉੱਤੇ ਜਿਹੜੀ ਸਰਕਾਰ ਆ ਜੀ ਉਹਦੇ ਹੱਥ ਖੜੇ ਹੋ ਗਏ। ਪਹਿਲੇ ਦਿਨ ਹੀ ਉਹਨੇ ਹੱਥ ਖੜੇ ਕਰ ਦਿੱਤੇ। ਉਹਦਾ ਰੀਜ਼ਨ ਜਿਹੜਾ ਜੀ ਉਹ ਇਹ ਦੱਸੀਦਾ ਕਿ ਕਿਸਾਨਾਂ ਦੇ ਵਿੱਚ ਪਹਿਲਾਂ ਹੀ ਰੋਸ ਬੜਾ ਜਿਹੜਾ ਜੀ ਸਰਕਾਰ ਦੇ ਪ੍ਰਤੀ, ਔਰ ਸਰਕਾਰ ਕਿਸੇ ਕਿਸਮ ਦਾ ਕੋਈ ਹੋਰ ਜੋਖਮ ਨਹੀਂ ਲੈਣਾ ਚਾਹੁੰਦੀ ਕਿ ਜੇ ਉਹਨੇ ਕਿਸਾਨਾਂ ਨੂੰ ਰੋਕਿਆ ਜਾਂ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹਦੇ ਉਲਟ ਜਿਹੜਾ ਜੀ ਉਹ ਪੈ ਸਕਦਾ। ਰੇਲ ਮੰਤਰਾਲੇ ਦੇ ਵੱਲੋਂ ਵੀ ਜਿਹੜਾ ਜੀ ਇਹ ਆਖਿਆ ਗਿਆ ਸੀਗਾ ਕਿ ਉਹ ਆਪਣੇ ਤੌਰ ਦੇ ਉੱਤੇ ਇਹਨੂੰ ਜਿਹੜਾ ਜੀ ਕਾਮਯਾਬ ਨਹੀਂ ਹੋਣ ਦੇਣਗੇ, ਪਰ ਉਹਦੇ ਵਾਸਤੇ ਪਰਮਿਸ਼ਨ ਜਿਹੜੀ ਹੈ ਜੀ ਸੂਬੇ ਦੀ ਚਾਹੀਦੀ ਹੁੰਦੀ। ਸੂਬੇ ਦੀ ਪਰਮਿਸ਼ਨ ਉਹਨਾਂ ਨੂੰ ਮਿਲੀ ਨਹੀਂ। ਲੋਕ ਜਿਹੜੇ ਜੀ ਉਹ ਸਟੇਸ਼ਨਾਂ ਦੇ ਉੱਤੇ ਖੜੇ ਜਿਹੜੇ ਸੀ ਉਹ ਟ੍ਰੇਨਾਂ ਨੂੰ ਉਡੀਕਦੇ ਰਹੇ, ਪਰ ਟ੍ਰੇਨਾਂ ਜਿਹੜੀਆਂ ਸੀਗੀਆਂ ਉਹ ਸਮੁੱਚਾ ਦਿਨ ਭਰ ਚੱਲੀਆਂ ਨਹੀਂ। ਕਿਸਾਨ ਮੰਗ ਇਹ ਕਰ ਰਹੇ ਨੇ ਜੀ ਕਿ ਜਿਹੜੇ ਫਸਲ ਤਬਾਹ ਹੋਈ ਆ ਨਰਮੇ ਦੀ, ਉਹਦਾ ਜਿਹੜਾ ਜੀ ਮੁਆਵਜ਼ਾ ਦਿੱਤਾ ਜਾਵੇ। ਔਰ ਸਰਕਾਰ ਜਿਹੜੀ ਹੈ ਜੀ ਉਹਨੇ ਪਹਿਲਾਂ ਹੀ 11 ਰੁਪਏ ਦੇ 49 ਰੁਪਏ ਦੇ ਜਿਹੜੇ ਚੈੱਕ ਆ ਉਹ ਕੱਟ ਕੇ ਦਿੱਤੇ ਨੇ ਜੀ ਕਿਸਾਨਾਂ ਨੂੰ। ਹੁਣ ਇਹ ਵੀ ਕਿਹਾ ਜਾ ਰਿਹਾ ਜੀ ਕਿ ਚੁਸਤੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ। ਆਹ ਦੇਖੋ, ਅਸੀਂ 8000 ਰੁਪਇਆ ਜਿਹੜਾ ਜੀ ਉਹ ਪਰ ਏਕੜ ਦਾ ਤੁਹਾਨੂੰ ਦੇ ਰਹੇ ਹਾਂ, ਪਰ ਜਿਹੜੇ ਚੈੱਕ ਦੇ ਰੂਪ ਦੇ ਵਿੱਚ ਜਦੋਂ ਆਉਂਦਾ ਜੀ ਫਿਰ ਉੱਥੇ ਜਿਹੜੀ ਇਹ ਹੇਰਾਫੇਰੀ ਕਰ ਲਈ ਜਾਂਦੀ ਆ। ਸੋ ਕਿਸਾਨ ਜਿਹੜੇ ਨੇ ਉਹ ਵਿਸ਼ਵਾਸ ਕਰਨ ਦੇ ਵਾਸਤੇ ਤਿਆਰ ਨਹੀਂ ਸਰਕਾਰ ਦੇ ਉੱਤੇ, ਔਰ ਉਹ ਇਹ ਕਹਿੰਦੇ ਨੇ ਕਿ ਜਿਹੜੀ ਇੱਕ ਬਾਸਮਤੀ ਦੀ ਫਸਲ ਰੋਲਣੀ ਸ਼ੁਰੂ ਹੋਈ ਹੈ ਉਹ ਵੀ ਨਾਲ ਉਹਨਾਂ ਨੇ ਮੰਗ ਜਿਹੜੀ ਆ ਉਹ ਸ਼ਾਮਲ ਕੀਤੀ ਆ ਕਿ ਇਹਨੂੰ ਚੁੱਕਿਆ ਜਾਵੇ ਔਰ ਇਹਦਾ ਬਣਦਾ ਭਾਅ ਜਿਹੜਾ ਜੀ ਉਹ ਦਿੱਤਾ ਜਾਵੇ। ਸੋ ਕਿਸਾਨਾਂ ਦਾ ਅੰਦੋਲਨ ਜਿਹੜਾ ਜੀ ਇਸ ਵੇਲੇ ਸਮੁੱਚੇ ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਕਿ ਕੱਲ੍ਹ ਦਾ ਫੈਲਿਆ ਹੋਇਆ ਜੀ। ਅਤੇ ਨਾਲ ਹੀ ਇਸ ਦੇ ਨਾਲ ਲੱਗਦੀ ਗੱਲ ਕਰੀਏ ਕਿ ਜਿਹੜਾ ਪੰਜਾਬ ਦਾ ਖੇਤੀਬਾੜੀ ਵਿਭਾਗ ਆ ਉਹ ਬਿਲਕੁਲ ਬੰਦ ਪਿਆ। ਬਿਲਕੁਲ ਜੀ, ਉੱਥੇ ਹੋ ਹੀ ਕੁਛ ਨਹੀਂ ਰਿਹਾ ਜੀ। ਉਹਦਾ ਰੀਜ਼ਨ ਜਿਹੜਾ ਵੱਡਾ ਇਹ ਆ ਕਿ ਜੇ ਇਹਨਾਂ ਨੇ ਲੋਕਾਂ ਨੇ ਹੇਰਾ ਫੇਰੀ ਨਹੀਂ ਕੀਤੀ ਉੱਥੇ ਖੇਤੀਬਾੜੀ ਵਿਭਾਗ ਦੇ ਵਿੱਚ ਕੰਮ ਕਰਨ ਵਾਲਿਆਂ ਨੇ, ਤਾਂ ਦਰਜਨ ਦੇ ਕਰੀਬ ਜਿਹੜੇ ਅਫਸਰ ਨੇ ਜੀ ਉਹ ਲੁਕਦੇ ਫਿਰਦੇ ਨੇ ਪੁਲਿਸ ਤੋਂ। ਪੁਲਿਸ ਜਿਹੜੀ ਆ ਜੀ ਉਹ ਸੂਹ ਲੈਂਦੀ ਫਿਰਦੀ ਆ ਕਿ ਜਿਹੜੇ ਅਫਸਰ ਇਹਨਾਂ ਦੇ ਵਿੱਚੋਂ ਕੋਈ ਅਜੇ ਦਫ਼ਤਰ ਦੇ ਵਿੱਚ ਆਇਆ ਜਾਂ ਨਹੀਂ, ਕਿਉਂਕਿ ਮੰਗਲ ਨੇ ਜਿਹੜਾ ਖਿਲਾਰਾ ਪਾਇਆ ਇਹ ਉਹਦੀ ਵਜ੍ਹਾ ਕਰਕੇ ਜੀ ਇਹਨਾਂ ਦੇ ਨਾਮ ਜਿਹੜੇ ਉਹ ਸਾਹਮਣੇ ਆਏ ਨੇ। ਔਰ ਉਦੋਂ ਬਾਅਦ ਵਿਭਾਗ ਦੇ ਵਿੱਚ ਜਿਹੜਾ ਜੀ ਇਸ ਵੇਲੇ ਉਦਾਸੀ ਵਾਲਾ ਮਾਹੌਲ ਆ ਜੀ, ਔਰ ਉੱਥੇ ਸੁੰਨਸਾਨ ਜਿਹੜੀ ਆ ਉਹ ਪਈ ਹੋਈ ਆ। ਜਿਹੜੇ ਪਾਣੀ ਪੂਣੀ ਪਿਆਉਣ ਵਾਲੇ PM ਨੇ ਜੀ ਉਹ ਬੈਠੇ ਨੇ। ਸਾਹਿਬ ਦੇ ਦਫ਼ਤਰਾਂ ਦੀਆਂ ਜਿਹੜੀਆਂ ਘੰਟੀਆਂ ਨੇ ਉਹ ਵੱਜੀ ਜਾਂਦੀਆਂ ਨੇ, ਉਹਨਾਂ ਦੇ ਮੋਬਾਈਲ ਫੋਨ ਜਿਹੜੇ ਉਹ ਸਵਿਚ ਆਫ ਨੇ। ਇਹ ਵੀ ਪਤਾ ਲੱਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਲੇਟ ਨਾਈਟ ਜਿਹੜੀ ਮੀਟਿੰਗ ਹੋਈ ਆ DGP ਸਮੇਤ ਸਿੰਘ ਸੈਣੀ ਦੀ, ਉਹਦੇ ਵਿੱਚ ਬਾਦਲ ਸਾਹਿਬ ਨੇ ਉਹਨੂੰ ਹਦਾਇਤ ਜਿਹੜੀ ਜਾਰੀ ਇਹ ਕੀਤੀ ਆ ਕਿ ਖਲਾਰਾ ਨਾ ਪਾਓ। ਖਲਾਰਾ ਇਸ ਕਰਕੇ ਨਾ ਪਾਓ ਕਿਉਂਕਿ ਲੀਰਾਂ ਦੀ ਖਿੱਦੋ ਇੱਕ ਟੁੱਲ ਜਿਹੜਾ ਵੱਜਦਾ ਦੀ ਚਾਕ ਫਿਰ ਨਾ ਤਾਂ ਇਹਨਾਂ ਬੰਦਿਆਂ ਦੇ ਹੀ ਨਿਕਲੀ ਆਉਂਦੇ ਨੇ,
ਜਿਹਦੇ ਕਰਕੇ ਜਿਹੜਾ ਜੀ ਹੁਣ ਸਰਕਾਰ ਨੂੰ ਇਹ ਵਕਤ ਪਿਆ ਹੋਇਆ ਕਿ ਜੇ ਕਿਸਾਨਾਂ ਨੂੰ ਖੁਸ਼ ਕਰਨ ਦੇ ਵਾਸਤੇ ਗ੍ਰਿਫਤਾਰੀਆਂ ਕੀਤੀਆਂ ਤੇ ਅੱਗੇ ਤੋਂ ਅੱਗੇ ਹੋਰ ਨਿਕਲੇ ਆਉਣਾ। ਉਹ ਨਾਲ ਦੀ ਨਾਲ ਧਮਕੀਆਂ ਜਿਹੜੀਆਂ ਜੀ ਉਹ ਅਫਸਰ ਦੇਈ ਜਾਂਦੇ ਨੇ ਕਿ ਫੜੋ ਸਾਨੂੰ, ਫਿਰ ਅਸੀਂ ਦੱਸਾਂਗੇ ਜੀ ਕਿ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਹਾਲਾਤ ਜਿਹੜੇ ਜੀ ਉਹੀ ਬਣੇ ਪਏ ਨੇ ਵੀ ਕਿਸੇ ਪੁਲਿਸ ਅਫਸਰ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਤੇ ਉਹ ਸੂਈਆ ਕੁੱਤੇ ਲਿਆਂਦੇ ਜੀ, ਉਹ ਮੁੜ ਕੇ ਕੁਆਟਰਾਂ ਨੂੰ ਤੁਰੇ ਜਾਣ ਸਵੇਰ ਤੋਂ ਸ਼ਾਮ ਤੱਕ। ਹਾਲਾਤ ਜਿਹੜੇ ਜੀ ਉਹ ਬਣੇ ਹੋਏ ਨੇ। ਇਸ ਕਰਕੇ ਬਾਦਲ ਸਾਹਿਬ ਕਹਿੰਦੇ ਨੇ ਖਲਾਰਾ ਨਾ ਪਾਓ, ਨਹੀਂ ਤਾਂ ਖਲਾਰਾ ਪੈ ਜਾਊਗਾ ਜੀ। ਤੇ ਜੀ ਅਗਲੀ ਆਪਾਂ ਗੱਲ ਕਰੀਏ ਤੋਤਾ ਸਿੰਘ ਦੀ, ਜਿਹੜਾ ਕਾਫੀ ਟਾਈਮ ਤੋਂ, ਵੈਸੇ ਤਾਂ ਬਹੁਤ ਟਾਈਮ ਤੋਂ ਖਬਰਾਂ ਦੇ ਵਿੱਚ ਹੀ ਰਹਿੰਦਾ ਆ। ਇਹ ਤੋਤਾ ਸਿੰਘ ਚਾਰ ਚਫੇੜਿਓਂ ਕੜਿੱਕੀ ਵਿੱਚ ਫਸਦੇ ਨਜ਼ਰ ਆ ਰਹੇ ਆ। ਬਿਲਕੁਲ ਜੀ, ਤੋਤੇ ਸਿੰਘ ਹੋਰਾਂ ਦੇ ਉੱਤੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਜਿੱਧਰੋਂ ਵੀ ਬੋਲਦੇ ਨੇ ਨਾ ਉਹਦਾ ਹੀ ਬੋਲੀ ਜਾਂਦਾ ਜੀ। ਉਹਦੀ ਭੱਜ ਨੱਠ ਜਿਹੜੀ ਹੈ ਜੀ, ਤੋਤੇ ਦੀਆਂ ਉਡਾਰੀਆਂ ਬੜੀਆਂ, ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ। ਸੁਖਬੀਰ ਸਿੰਘ ਬਾਦਲ ਹੋਰੀ ਦਿੱਲੀ ਸੀ, ਦਿੱਲੀ ਸੱਦ ਲਿਆ ਕਿ ਇੱਥੇ ਉੱਥੇ ਸੱਦ ਕੇ ਉਹਨੂੰ ਇਹ ਕਿਹਾ ਕਿ ਹੁਣ DGP ਨੂੰ ਜਾ ਕੇ ਸਿੱਧਾ ਜਿਹੜਾ ਜੀ ਮਿਲ, ਤੇ ਉਹ DGP ਦੇ ਕੋਲੇ ਸਿੱਧਾ ਜਿਹੜਾ ਜੀ ਗਿਆ, ਦੱਸੀ ਦਾ ਚੰਡੀਗੜ੍ਹ ਦੇ ਵਿੱਚ। ਤੇ ਚੰਡੀਗੜ੍ਹ 'ਚ DGP ਹੋਰਾਂ ਦੇ ਦਫ਼ਤਰ ਦੇ ਵਿੱਚ ਤੋਤਾ ਸਿੰਘ ਹੋਰਾਂ ਦੇ ਸਾਹਮਣੇ ਸਾਰੇ ਸਬੂਤ ਰੱਖ ਦਿੱਤੇ ਗਏ ਕਿ ਆਹ ਸਬੂਤ ਨੇ, ਸਾਰੇ ਦੇ ਸਾਰੇ ਤੇਰੇ ਅਗੇਂਸਟ ਨੇ ਸਬੂਤ। DGP ਜਿਹੜੇ ਸਮੇਤ ਸਿੰਘ ਸੈਣੀ ਹੈ ਜੀ, ਕੱਲ ਮੋਗੇ ਦੇ ਵਿੱਚ ਵੀ ਜਿਹੜਾ ਜੀ ਉਹ ਗਏ ਨੇ। ਜਿਹੜੀ ਵੈਨ ਦੇ ਵਿੱਚੋਂ ਕੁਝ ਮਹੀਨੇ ਪਹਿਲਾਂ ਪੈਸਾ ਮਿਲਿਆ ਸੀਗਾ, ਉਹ ਵੀ ਮਾਮਲਾ ਜਿਹੜਾ ਜੀ ਉਹ ਇਸ ਵੇਲੇ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਜੀ ਉਹ ਬਣਿਆ ਹੋਇਆ। ਤੋਤਾ ਸਿੰਘ ਦੀ ਕੋਈ ਸਪੋਰਟ ਨਹੀਂ ਹੈ ਇਸ ਵੇਲੇ ਸਮੁੱਚੀ ਜਿਹੜੀ ਇਹਦੀ ਸਰਕਾਰ ਦੇ ਵਿੱਚ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜ਼ਰੂਰ ਕਹਿਤਾ ਕਿ ਤੋਤਾ ਸਿੰਘ ਹੋਰਾਂ ਦੇ ਅਸਤੀਫੇ ਦਾ ਸਵਾਲ ਹੀ ਨਹੀਂ। ਜੇ ਸਵਾਲ ਨਹੀਂ ਤਾਂ ਫਿਰ ਜਾਂਚ ਦਾ ਕੀ ਆਈਡੀਆ ਜੀ, ਕਿਉਂਕਿ ਸਾਰਾ ਕੁਝ ਤਾਂ ਤੋਤਾ ਸਿੰਘ ਦੇ ਆਲੇ ਦੁਆਲੇ ਖੜਾ ਜਾ ਕੇ ਜੀ। ਕਰੋੜਾਂ ਰੁਪਈਏ ਦੇ ਘਪਲੇ ਦੇ ਵਿੱਚ ਸਿੱਧਮ ਸਿੱਧੀ ਜਿਹੜੀ ਸ਼ਮੂਲੀਅਤ ਆ ਉਹ ਤੋਤਾ ਸਿੰਘ ਹੋਰਾਂ ਦੀ ਜਿਹੜੀ ਉਹ ਹੈਗੀ ਹੈ ਜੀ। ਲੁੱਟ ਮਚਾਈ ਪਈ ਆ ਇਸ ਬੰਦੇ ਨੇ ਇਸ ਅਹੁਦੇ ਦੇ ਉੱਤੇ ਰਹਿੰਦੇ ਆ। ਉਦੋਂ ਪਹਿਲਾਂ ਵੀ ਪਤਾ ਨਹੀਂ ਮਗਰੇ ਭਰ ਕੇ ਇੰਨਾ ਪੈਸਾ ਜਿਹੜਾ ਉਹ ਕਿੱਥੇ ਲੈ ਕੇ ਜਾਣਾ। ਤੋਤਾ ਸਿੰਘ ਹੋਰਾਂ ਦੇ ਉੱਤੇ ਅਸਤੀਫੇ ਦਾ ਦਬਾਅ ਵੀ ਜਿਹੜਾ ਨਾਲ ਦੀ ਨਾਲ ਉਹ ਬਣ ਰਿਹਾ। ਗੱਲ ਅਸਤੀਫੇ ਦੇ ਨਾਲ ਬਣਨ ਵਾਲੀ ਤਾਂ ਹੈ ਹੀ ਨਹੀਂ। ਜਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਜੀ ਉਹ ਇਕੱਠੇ ਹੋਏ ਨੇ, ਸਰਕਾਰ ਦੇ ਸਾਹਮਣੇ ਮੁਸ਼ਕਲ ਜਿਹੜੀ ਆ ਜੀ ਉਹ ਇਹ ਖੜੀ ਹੋ ਗਈ ਆ। ਹੁਣ ਉਹ ਕਰੇ ਤਾਂ ਕੀ ਕਰੇ, ਕਿਉਂਕਿ ਜਿਹੜਾ ਮੰਗਲ ਸਿੰਘ ਫੜਿਆ ਗਿਆ, ਮੈਂ ਪਹਿਲਾਂ ਵੀ ਸਾਂਝਾ ਕੀਤਾ ਸੀ, ਦਿਆਲ ਸਿੰਘ ਕੋਲਿਆਂਵਾਲੀ ਦਾ ਖਾਸਮ ਖਾਸ ਹੈ। ਦਿਆਲ ਸਿੰਘ ਕੋਲਿਆਂਵਾਲੀ ਅੱਗੋਂ ਬਾਦਲ ਪਰਿਵਾਰ ਦਾ ਖਾਸਮ ਖਾਸ ਹੈ। ਦਿਆਲ ਸਿੰਘ ਕੋਲਿਆਂਵਾਲੀ ਦੀ ਜਿਹੜੀਆਂ ਮਹਾਨ ਸੇਵਾਵਾਂ ਨੇ ਉਹ ਇਹ ਪਰਿਵਾਰ ਬੀਤੇ ਲੰਬੇ ਸਮੇਂ ਤੋਂ ਜਿਹੜਾ ਜੀ ਉਹ ਲੈਂਦਾ ਰਿਹਾ। ਜਦੋਂ ਕਿਤੇ ਬੂਥ ਦੇ ਉੱਤੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤੇ ਫਿਰ ਸੰਕਟ ਮੋਚਨ ਬਣ ਕੇ ਬੌੜਦੇ ਨੇ ਦਿਆਲ ਸਿੰਘ ਕੋਲਿਆਂਵਾਲੀ। ਇਸ ਕਰਕੇ ਉਹਦਾ ਬੰਦਾ ਤਾਂ ਫੜ ਲਿਆ। ਹੁਣ ਨਾਲ ਦੀ ਨਾਲ ਜਿਹੜਾ ਜੀ ਉਹ ਡਰੀ ਜਾਂਦੇ ਨੇ ਕਿ ਇਹਦਾ ਕੀ ਹੋਊਗਾ। ਉਹ ਕਹਿੰਦਾ ਜੀ ਫੜੋ ਤੋਤਾ ਸਿੰਘ ਨੂੰ। ਮੇਰਾ ਬੰਦਾ ਕਿਉਂ ਫੜ ਲਿਆ ਜੀ? ਤੋਤਾ ਸਿੰਘ ਨੂੰ ਇਸ ਕਰਕੇ ਨਹੀਂ ਫੜਿਆ ਜਾ ਰਿਹਾ ਕਿ ਤੋਤਾ ਸਿੰਘ ਵੀ ਜਿਹੜਾ ਅੰਦਰ ਖਾਤੇ ਜਿਹੜਾ ਜੀ ਇਹ ਕਹੀ ਜਾਂਦਾ ਕਿ ਫੜੋ, ਫਿਰ ਮੈਂ ਵੀ ਦੱਸੂਗਾ ਕਿ ਪੈਸੇ ਕਿੱਥੇ ਕਿੱਥੇ ਜਿਹੜਾ ਉਹ ਜਾਂਦੇ ਸੀਗੇ। ਕਹਾਣੀ ਸਾਰੀ ਜਿਹੜੀ ਇਹਨਾਂ ਦੀ ਉਹ ਤਾਣਾ ਹੀ ਉਲਝ ਗਿਆ ਇਸ ਵੇਲੇ। ਜਿਹੜੇ ਪੰਜਾਬ ਦੇ ਇਹ ਬਣ ਗਏ ਨੇ। ਇਹ ਤਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਚੁੱਪ ਕੀਤੀ ਬੈਠੀ ਹੈ, ਨਹੀਂ ਤਾਂ ਅਦਰਵਾਈਜ਼ ਤਾਂ ਇਹ ਜਿਹੜੀ ਸਰਕਾਰ ਹੈ ਜੀ ਇਹਨੂੰ ਤੁਰੰਤ ਚੱਲਦਾ ਕਰ ਦੇਣਾ ਚਾਹੀਦਾ ਜੀ, ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਇਹਨਾਂ ਨੇ ਬਣਾ ਦਿੱਤੇ ਨੇ। ਜੀ ਜੀ ਬਿਲਕੁਲ, ਬੜੇ ਵੱਧ ਤੋਂ ਕਹਿੰਦੇ ਹੁੰਦੇ ਆ ਵੀ ਖਰਾਬ ਹੀ ਹੋ ਗਏ ਆ। ਅੱਗੇ ਚੱਲਦੇ ਹਾਂ ਜੀ, ਆਪਾਂ ਦਾਦਰੀ ਕਾਂਡ ਦੀ ਗੱਲ ਕਾਫੀ ਦਿਨਾਂ ਤੋਂ ਕਰਦੇ ਆਂ। ਦਾਦਰੀ ਕਾਂਡ ਦੇ ਵਿੱਚ ਜਿਹੜਾ ਪਰਿਵਾਰ ਸੀ ਉਸਨੇ ਪਿੰਡ ਛੱਡ ਦਿੱਤਾ ਜੀ। ਇਸ ਮਤ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਆ ਗਈ, ਉਹ ਹਸਪੀਟਲ ਦੇ ਵਿੱਚ ਦਾਖਲ ਹੋ ਗਿਆ। ਨਰਿੰਦਰ ਮੋਦੀ ਹੋਰਾਂ ਦਾ ਟਵੀਟ ਉਹਦੇ ਉੱਤੇ ਆ ਗਿਆ ਜੀ, ਗੈਟ ਵੈਲ ਸੂਨ। ਪਰ ਅਜੇ ਤੱਕ ਨਰਿੰਦਰ ਮੋਦੀ ਹੋਰਾਂ ਦਾ ਕੋਈ ਟਵੀਟ ਦਾਦਰੀ ਮਸਲੇ ਦੇ ਉੱਤੇ ਨਹੀਂ ਆਇਆ ਜੀ। ਇਹਨੂੰ ਬਿਲਕੁਲ ਇਗਨੋਰ ਜਿਹੜਾ ਜੀ ਉਹਨਾਂ ਨੇ ਕੀਤਾ ਹੋਇਆ। ਹੁਣ ਇਹ ਜਿਹੜਾ BJP ਦੇ ਸੋ ਕਾਲਡ ਜਿਹੜੇ ਗੁੰਡੇ ਨੇ ਜੀ, ਉਹਨਾਂ ਦਾ ਸ਼ਿਕਾਰ ਹੋਇਆ ਮੁਹੰਮਦ ਅਖਲਾਕ ਦਾ ਜਿਹੜਾ ਪਰਿਵਾਰ ਸੀਗਾ ਜੀ, ਜਿਹਦੇ ਚ ਮੁਹੰਮਦ ਅਖਲਾਕ ਦੀ ਡੈਥ ਹੋ ਗਈ ਸੀਗੀ। ਉਹਨੇ ਇਸ ਪਿੰਡ ਨੂੰ ਜਿਹੜਾ ਜੀ ਉਹ ਛੱਡ ਦਿੱਤਾ। ਪਿੰਡ ਦੇ ਵਿੱਚ ਤਣਾਅ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਵਿਸ਼ਵ ਹਿੰਦੂ ਪਰਿਸ਼ਦ ਦੀ ਆਗੂ ਸਾਧਵੀ ਪ੍ਰਾਚੀ ਜਿਹੜੀ ਆ ਉਹਨੂੰ ਪਿੰਡ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਅਖਲਾਕ ਦੇ ਵੱਡੇ ਲੜਕੇ ਜਿਹੜਾ ਮੁਹੰਮਦ ਸਰਤਾਜ ਹੈ, ਉਹਨੇ ਇਸ ਗੱਲ ਦੀ ਤਸਦੀਕ ਜਿਹੜੀ ਆ ਜੀ ਉਹ ਕਰ ਦਿੱਤੀ ਆ ਕਿ ਉਹਦਾ ਪਰਿਵਾਰ ਜਿਹੜਾ ਜੀ ਉਹ ਦਿੱਲੀ ਚਲੇ ਗਿਆ। ਉਹਨੇ ਕਿਹਾ ਕਿ ਨੋਇਡਾ ਹਸਪੀਟਲ ਦੇ ਵਿੱਚ ਦਾਖਲ ਉਹਦਾ ਭਰਾ ਦਾਨਿਸ਼ ਜਿਹੜਾ ਜੀ ਉਹਦੀ ਤਬੀਅਤ ਦੇ ਵਿੱਚ ਥੋੜਾ ਸੁਧਾਰ ਹੋਇਆ ਤੇ ਉਹ ICU ਤੋਂ ਜਿਹੜਾ ਜੀ ਉਹ ਬਾਹਰ ਆਇਆ। ਹੁਣ ਸਵਾਲ ਇਹ ਹੈ ਕਿ ਜੇ ਸਰਕਾਰ ਜਿਹੜੀ ਸੈਂਟਰ ਵਿਚਲੀ ਸਰਕਾਰ ਹੈ ਜਾਂ ਸੂਬੇ ਵਾਲੀ ਜਿਹੜੀ ਹੈ ਜੀ ਉਹ ਚਾਹੁੰਦੀ ਹੈ ਕਿ ਉੱਥੇ ਮਾਹੌਲ ਜਿਹੜਾ ਉਹ ਠੀਕ ਹੋਵੇ, ਤੇ ਫਿਰ ਇਹੋ ਜਿਹੇ ਲੋਕ ਜਿਨ੍ਹਾਂ ਦਾ ਕੰਮ ਹੀ ਭੜਕਾਉਣਾ ਉਹ ਕਿਉਂ ਭੱਜ ਕੇ ਦਾਦਰੀ ਵੱਲ ਨੂੰ ਜਿਹੜੇ ਆ ਜੀ ਉਹ ਤੁਰੇ ਜਾ ਰਹੇ ਆ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ
ਦੰਗੇ ਜਿਹੜਾ ਭੜਕਾਉਣ ਦੇ ਵਾਸਤੇ, ਕਿਉਂਕਿ 2017 ਦੇ ਵਿੱਚ ਉੱਤਰ ਪ੍ਰਦੇਸ਼ 'ਚ ਚੋਣਾਂ ਆਉਣੀਆਂ ਨੇ, ਤੇ ਉਦੋਂ ਪਹਿਲਾਂ ਮਾਹੌਲ ਵੀ ਤਾਂ ਤਿਆਰ ਕਰਨਾ ਨਾ ਜੀ ਚੋਣਾਂ ਵਾਲਾ। ਬਿਲਕੁਲ ਜੀ, ਅਜੇ ਲੋਕੀ ਸਿਆਣੇ ਹੋ ਗਏ, ਆਪਸ ਵਿੱਚ ਬਹੁਤਾ ਫਾਸੀ ਨਹੀਂ ਰਹੇ, ਮਾਹੌਲ ਆ ਜਿਹੜਾ ਬਿਲਕੁਲ ਤਿਆਰ ਕੀਤਾ ਜਾ ਰਿਹਾ। ਤੇ ਅੱਗੇ ਆਪਾਂ ਜੀ ਮੰਗਲ ਸਿੰਘ ਦੀ ਗੱਲ ਕਰੀਏ, ਜਿਹਨੇ ਵਕਤ ਪਾਇਆ ਪਿਆ ਪੰਜਾਬ ਸਰਕਾਰ ਨੂੰ, ਉਸ ਦੀ ਜਿਹੜੀ ਜਾਇਦਾਦ ਹੈਗੀ ਆ ਉਸ ਦੀ ਪੁੱਛ ਪੜਤਾਲ ਹੋ ਰਹੀ ਹੈ। ਬਿਲਕੁਲ ਜੀ, ਐਕਚੁਅਲੀ ਜਿਹੜਾ ਮੰਗਲ ਸਿੰਘ ਸੰਧੂ ਆ ਜੀ, ਉਹਦਾ ਕੁਝ ਕਾਫੀ ਕੁਝ ਜਿਹੜਾ ਜੀ ਪੁਲਿਸ ਨੇ ਲੱਭਿਆ ਦੱਸੀ ਦਾ, ਜਿਹੜੀ ਖਾਸ ਤੌਰ ਦੇ ਉੱਤੇ ਬੇਨਾਮੀ ਜਿਹੜੀ ਆ ਜੀ ਉਹ ਜਾਇਦਾਦ ਆ। ਇਹ ਪਤਾ ਲੱਗਾ ਜੀ ਕਿ ਮੋਹਾਲੀ ਦੇ ਵਿੱਚ, ਬਠਿੰਡੇ ਦੇ ਵਿੱਚ, ਰੋਪੜ ਦੇ ਵਿੱਚ ਉਹਨੇ ਕਾਫੀ ਜਾਇਦਾਦ ਜਿਹੜੀ ਆ ਜੀ ਉਹ ਬਣਾਈ ਹੋਈ ਆ। ਹੁਣ ਪੁਲਿਸ ਜਿਹੜੀ ਆ ਜੀ ਇਹ ਬੇਨਾਮੀ ਜਾਇਦਾਦ ਦੇ ਵਾਸਤੇ ਛਾਣਬੀਨ ਜਿਹੜੀ ਉਹ ਕਰੀ ਜਾ ਰਹੀ ਆ। ਮੰਗਲ ਸੰਧੂ ਨੂੰ ਉਹਦੇ ਪਿੰਡ ਪੱਕੀ ਟਿੱਬੀ ਵੀ ਜਿਹੜਾ ਉਹ ਲੈ ਕੇ ਗਈ ਆ, ਉੱਥੇ ਜਿਹੜਾ ਜੀ ਖੰਗਾਲਿਆ ਗਿਆ ਸਾਰਾ, ਜਿਹੜਾ ਘਰ ਦੇ ਅੰਦਰ ਕਾਗਜ਼ ਪੱਤਰ ਜਿਹੜਾ ਉਹ ਪਿਆ। ਮੇਰਾ ਨਹੀਂ ਖਿਆਲ ਕਿ ਇੰਨੇ ਕੋ ਕਮਲੇ ਹੋਣਗੇ ਕਿ ਇੰਨੇ ਦਿਨਾਂ ਦੀ ਗ੍ਰਿਫਤਾਰੀ ਹੋਈ ਆ ਤੇ ਅਜੇ ਤੱਕ ਉਹ ਕਾਗਜ਼ ਪੱਤਰ ਉਸੇ ਤਰੀਕੇ ਦੇ ਨਾਲ ਪਿਆ ਹੋਊਗਾ ਜਿਹੜਾ ਪੁਲਿਸ ਨੂੰ ਜਾਂਦਿਆਂ ਲੱਭ ਜੂਗਾ। ਉੱਥੇ ਤਾਂ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਲੱਭਿਆ। ਹੁਣ ਜਿਹੜਾ ਜੀ ਅੱਜ ਕਿਉਂਕਿ ਤਲਵੱਡੀ ਸਾਬੋ ਦੀ ਅਦਾਲਤ ਦੇ ਵਿੱਚ ਉਹਨੂੰ ਮੁੜ ਕੇ ਪੇਸ਼ ਕੀਤਾ ਜਾਣਾ ਹੈ, ਪੁਲਿਸ ਜਿਹੜੀ ਚਾਹੁੰਦੀ ਹੈ ਕਿ ਉਹਦੇ ਪੁਲਿਸ ਰਿਮਾਂਡ ਜਿਹੜਾ ਜੀ ਉਹ ਹੋਰ ਲਿਆ ਜਾਵੇ, ਜਿਹਦੇ ਕਰਕੇ ਇਹ ਜਾਇਦਾਦ ਦੇ ਪੇਪਰ ਜਿਹੜੇ ਆ ਜੀ ਉਹ ਅੱਜ ਨਾਲ ਲਾਊਗੀ ਇਹ ਪੁਲਿਸ ਜਿਹੜੀ ਆ, ਕਿ ਪਤਾ ਲੱਗ ਸਕੇ ਜੀ ਕਿ ਉਹਦੀ ਹੋਰ ਜਾਇਦਾਦ ਜਿਹੜੀ ਆ ਉਹ ਕਿੱਥੇ ਕਿੱਥੇ ਆ। ਤੋ ਇਹ ਤਾਂ ਮੰਗਲ ਸਿੰਘ ਦੀ ਗੱਲ ਆ ਜੀ। ਮੰਗਲ ਸਿੰਘ ਕੱਲਾ ਨਿਗਾਹ ਖਾਣ ਵਾਲਾ ਜੀ, ਇਹਦੇ ਨਾਲ ਬਹੁਤ ਸਾਰੇ ਅੱਗੇ ਤੋਂ ਅੱਗੇ ਜਿਹੜੇ ਉਹ ਜੁੜੇ ਹੋਏ ਨੇ, ਉਹਨਾਂ ਦੀ ਜਾਇਦਾਦ ਜਿਹੜੀ ਆ ਜੀ ਉਹ ਕਿਸੇ ਨੇ ਨਹੀਂ ਪੁੱਛਣੀ ਦੀ ਹਾਲ ਦੀ ਘੜੀ ਤੇ ਉਹਦੇ ਹਾਲਾਤ ਜਿਹੜੇ ਉਹ ਬਣੇ ਹੋਏ ਨੇ। ਪਰ ਦੇਖਦੇ ਆ ਜੀ ਕਿ ਮੰਗਲ ਸਿੰਘ ਦਾ ਵੀ ਕੀ ਕੁਝ ਜਿਹੜਾ ਜੀ ਉਹ ਲੱਭਦਾ, ਕਿ ਵਾਕਿਆ ਹੀ ਉਹਦੀ ਜਿਹੜੀ ਜਾਇਦਾਦ ਹੈ ਜਿੰਨੀ ਉਹਨੇ ਬਣਾਈ ਹੋਈ ਹੈ ਕਰੋੜਾਂ ਰੁਪਈਏ ਦੀ, ਉਹਦੇ ਨੇੜੇ ਤੇੜੇ ਵੀ ਪੁਲਿਸ ਜਿਹੜੀ ਹੈ ਜੀ ਪਹੁੰਚਦੀ ਆ ਭਾਵ ਕਿ ਉਹਨੂੰ ਲੱਭਣ ਦੇ ਵਾਸਤੇ ਕਿ ਕੌਣ ਇਹ ਕਿਹੜੇ ਲੋਕਾਂ ਦੇ ਨਾਂ ਦੇ ਉੱਤੇ ਇਹਨੇ ਜਿਹੜੀ ਜਾਇਦਾਦ ਕਰੋੜਾਂ ਰੁਪਈਏ ਦੀ ਬਣਾਈ ਹੋਈ ਹੈ ਜੀ। ਤੇ ਜੇ ਅੱਗੇ ਆਪਾਂ ਜਥੇਦਾਰਾਂ ਦੀ ਗੱਲ ਕਰੀਏ ਕਿ ਜਿਹੜਾ ਕਾਫੀ ਮਗਿਆ ਹੋਇਆ ਮਾਮਲਾ ਆ, ਇਹ ਤੇ ਨਾਲ ਮਾਨ ਸਿੰਘ ਤੇ ਜਿਹੜਾ ਹਮਲਾ ਹੋਇਆ ਤੇ ਉਹ ਮੁੰਡਾ ਕਿੱਦਾਂ ਆ, ਕਿੱਥੇ ਗਿਆ, ਉਸਦੇ ਬਾਪ ਦੀ ਫੋਟੋ ਲੱਗੀ ਹੋਈ ਆ ਅੱਜ ਮਾਫੀ ਮੰਗਦਿਆਂ ਦੀ, ਤੇ ਨਾਲ ਹੀ ਜਥੇਦਾਰਾਂ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਆ। ਜਥੇਦਾਰਾਂ ਦੀ ਸੁਰੱਖਿਆ ਬਿਲਕੁਲ ਜੀ ਵਧਾ ਦਿੱਤੀ ਗਈ ਹੈ। ਇਸ ਵੇਲੇ ਜਿੰਨੇ ਡਿਸਟ੍ਰਿਕਟ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਹੋ ਗਈਆਂ ਕਿ ਜਦੋਂ ਵੀ ਜਿਹੜਾ ਇਹਨਾਂ ਪੰਜਾਂ ਜਥੇਦਾਰਾਂ ਦੇ ਵਿੱਚੋਂ ਜਿਹੜੇ ਵੀ ਡਿਸਟ੍ਰਿਕਟ ਦੇ ਵਿੱਚ ਐਂਟਰ ਕਰਦਾ, ਉਸ ਡਿਸਟ੍ਰਿਕਟ ਦੀ ਜ਼ਿੰਮੇਵਾਰੀ ਜਿਹੜੀ ਆ ਜੀ ਹੋਊਗੀ ਇਸ ਜਿਹੜਾ ਜੀ ਜਥੇਦਾਰ ਨੂੰ ਸੁਰੱਖਿਆ ਦੇਣ ਦੇ ਵਾਸਤੇ। 2 ਜਿਪਸੀਆਂ ਜਿਹੜੀ ਉਹ ਅੱਗੇ ਪਿੱਛੇ ਚੱਲਣਗੀਆਂ ਜਥੇਦਾਰ ਦੇ, ਬਾਕੀ ਜਿਹੜੀ ਸਿਕਿਉਰਿਟੀ ਪੁਲਿਸ ਦੇ ਵੱਲੋਂ ਦਿੱਤੀ ਗਈ ਆ ਉਹ, ਤੇ ਪਲੱਸ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਜਿਹੜੀ ਉਹ ਨਾਲ ਚੱਲਦੀ ਆ, ਉਹ ਵੱਖਰੇ ਤੌਰ ਦੇ ਉੱਤੇ ਜਿਹੜੀ ਆ ਜੀ ਇਹਨਾਂ ਜਥੇਦਾਰਾਂ ਦੇ ਨਾਲ ਰਹੂਗੀ ਜੀ। ਤੋ ਇਹ ਜਿਹੜੇ ਜਥੇਦਾਰ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਬਹੁਤੇ ਸੋਸ਼ਲ ਮੀਡੀਆ ਦੇ ਉੱਤੇ ਜੱਫੇਮਾਰ ਹੀ ਕਿਹਾ ਜਾਂਦਾ ਜੀ, ਉਹ ਇਸ ਵੇਲੇ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਬਣ ਗਏ ਨੇ ਪੰਜਾਬ ਦੇ ਵਾਸਤੇ, ਪੰਜਾਬ ਦੀ ਸਿਕਿਉਰਿਟੀ ਦੇ ਵਾਸਤੇ। ਵੈਸੇ ਇਹਨਾਂ ਨੂੰ ਲੋੜ ਕੀ ਹੈ ਜੀ ਜਾਣ ਦੀ, ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੈਠੇ ਰਹਿਣ। ਜਿਹੜੇ ਦਿੱਲੀ ਅਕਾਲੀ ਦਲ ਵਾਲੇ ਨੇ, ਅਕਾਲੀ ਦਲ ਬਾਦਲ ਵਾਲੇ, ਉਹ ਤੇ ਜਥੇਦਾਰ ਅਵਤਾਰ ਸਿੰਘ ਮੱਕੜ ਜਿਹੜੇ ਨੇ ਜੀ ਉਹ ਰੋਜ਼ ਜਾਂਦੇ ਨੇ ਹੌਸਲਾ ਦੇਣ ਦੇ ਵਾਸਤੇ ਜਥੇਦਾਰਾਂ ਨੂੰ, ਵੀ ਕੋਈ ਨਹੀਂ ਅਸੀਂ ਤੁਹਾਡੇ ਘਬਰਾਓ ਨਾ, ਤੇ ਨਾਲ ਦੀ ਨਾਲ ਸ਼ਾਇਦ ਘਬਰਾਏ ਆਪ ਵੀ ਜਾਂਦੇ ਨੇ ਜੀ। ਦੂਜਾ ਸਵਾਲ ਜਿਹੜਾ ਇਹਦੇ ਨਾਲ ਲੱਗਵਾ ਜਿਹੜਾ ਤੁਸੀਂ ਪੁੱਛਿਆ ਜੀ, ਉਹ ਇਸ ਵੇਲੇ ਸਭ ਤੋਂ ਅਹਿਮ ਸਵਾਲ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਅਜੇ ਤੱਕ ਜਿਹੜਾ ਜੀ ਇਹ ਉੱਭਰ ਨਹੀਂ ਰਿਹਾ ਜੀ। ਉਹ ਸਵਾਲ ਇਹ ਆ ਕਿ ਜੋਗਾ ਸਿੰਘ ਜਿਹਨੇ ਮੱਲ ਸਿੰਘ ਦੇ ਉੱਤੇ ਹਮਲਾ ਕੀਤਾ ਸੀਗਾ, ਉਹ ਕਿੱਥੇ ਹੈ ਇਸ ਵੇਲੇ। ਉਹਦਾ ਜਿਹੜਾ ਫਾਦਰ ਹੈ ਉਹਨੇ ਕੱਲ ਜਿਹੜੀ ਹੈ ਜੀ ਮੀਡੀਆ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਉਹ ਮੱਲ ਸਿੰਘ ਹੋਰਾਂ ਦਾ ਧੰਨਵਾਦ ਕਰਨ ਦੇ ਵਾਸਤੇ ਆਇਆ ਕਿ ਉਹਨਾਂ ਨੇ ਦੇਖੋ ਕਿੰਨੀ ਵੱਡੀ ਸੋਚ ਅਪਣਾਈ ਆ ਮੱਲ ਸਿੰਘ ਹੋਰਾਂ ਨੇ, ਕਿ ਉਹਨਾਂ ਨੇ ਮਾਫ ਕਰ ਦਿੱਤਾ ਉਹਦੇ ਬੱਚੇ ਨੂੰ। ਜਿਹੜਾ ਜੋਗਾ ਸਿੰਘ ਹੈ ਉਹ ਇਤਿਹਾਸ ਦੇ ਉੱਤੇ ਗ੍ਰੰਥੀ ਦਾ ਕੰਮ ਜਿਹੜਾ ਕਰਦਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਉਹਨੂੰ ਉਹਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਜੀ ਆਫੀਸ਼ੀਅਲੀ ਕਾਗਜ਼ਾਂ ਦੇ ਵਿੱਚ ਜੀ। ਪਤਾ ਇਹ ਲੱਗਿਆ ਕਿ ਜਦੋਂ ਜੋਗਾ ਸਿੰਘ ਨੇ ਮੱਲ ਸਿੰਘ ਦੇ ਉੱਤੇ ਹਮਲਾ ਕੀਤਾ, ਉਦੋਂ ਬਾਅਦ ਟਾਸਕ ਫੋਰਸ ਦੀ ਜਿਹੜੀ ਲੱਠਮਾਰ ਬ੍ਰਿਗੇਡ ਆ ਉਹਨੇ ਜੋਗਾ ਸਿੰਘ ਨੂੰ ਚੁੱਕ ਲਿਆ ਉੱਥੋਂ ਔਰ ਮੱਲ ਸਿੰਘ ਦੇ ਘਰ ਦੇ ਅੰਦਰ ਲੈ ਗਏ ਨੇ। ਉੱਥੇ ਘਰ ਦੇ ਅੰਦਰ ਉਹਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਗਈ ਆ, ਔਰ ਇੰਨੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ
ਜਦੋਂ ਇਹ ਸਾਰਾ ਰੌਲਾ ਪੈ ਗਿਆ ਜੀ ਤੇ ਮੀਡੀਆ ਜਿਹੜਾ ਸੀਗਾ ਉਹ ਮੱਲ ਸਿੰਘ ਦੇ ਘਰ ਦੇ ਬਾਹਰ ਪਹੁੰਚਣਾ ਸ਼ੁਰੂ ਹੋ ਗਿਆ। ਹੁਣ ਬਾਹਰੋਂ ਇਹ ਕੱਢ ਨਹੀਂ ਸੀ ਸਕਦੇ, ਉਹਨੂੰ ਘਰ ਦੀ ਪਿਛਲੀ ਕੰਧ ਤੋਂ ਕੱਢਿਆ ਗਿਆ ਔਰ ਉਹਨੂੰ ਥਾਣੇ ਲੈ ਗਏ ਨੇ ਕਿ ਆਹ ਬੰਦੇ ਨੇ ਜਥੇਦਾਰ ਦੇ ਉੱਤੇ ਹਮਲਾ ਜਿਹੜਾ ਜੀ ਕੀਤਾ। ਤੇ ਥਾਣੇ ਵਾਲੇ ਕਹਿੰਦੇ ਕਿ ਅਧਮੋਇਆ ਬੰਦਾ ਅਸੀਂ ਗ੍ਰਿਫਤਾਰ ਕਿਵੇਂ ਕਰੀਏ, 24 ਘੰਟੇ ਦੇ ਵਿੱਚ ਸਾਨੂੰ ਇਹਨੂੰ ਅਦਾਲਤ ਦੇ ਵਿੱਚ ਪ੍ਰੋਡਿਊਸ ਕਰਨਾ ਪੈਣਾ। ਜੇ ਅਦਾਲਤ ਨੂੰ ਇਸ ਹਾਲਤ ਦੇ ਵਿੱਚ ਅਸੀਂ ਪ੍ਰੋਡਿਊਸ ਕਰਾਂਗੇ ਉਹ ਸਾਨੂੰ ਪੁੱਛੂਗੀ ਕਿ ਇਹਦੀ ਕੁੱਟਮਾਰ ਕਿਹਨੇ ਕੀਤੀ ਆ, ਤੁਹਾਡੀ ਕੀਤੀ ਹੋਈ ਕੁੱਟਮਾਰ ਅਸੀਂ ਆਪਣੇ ਸਿਰ ਦੇ ਉੱਤੇ ਜਿਹੜਾ ਜੀ ਉਹ ਕਿਵੇਂ ਲਈਏ। ਉਦੋਂ ਬਾਅਦ ਫਿਰ ਜਿਹੜਾ ਸੀਗਾ ਜੀ ਇਹ 10-10.5 ਘੰਟੇ ਡਰਾਮਾ ਜਿਹੜਾ ਉਹ ਚੱਲਦਾ ਗਿਆ। ਉਦੋਂ ਬਾਅਦ ਜਿਹੜਾ ਸੀਗਾ ਫਿਰ ਪ੍ਰੈਸ ਰਿਲੀਜ਼ ਇੱਕ ਜਿਹੜੀ ਉਹ ਕਰਵਾਈ ਗਈ ਜਥੇਦਾਰ ਮੱਲ ਸਿੰਘ ਹੋਰਾਂ ਦੇ ਵੱਲੋਂ ਕਿ ਮੈਂ ਜੀ ਮਾਫ ਕਰ ਦਿੱਤਾ ਇਸ ਬੱਚੇ ਨੂੰ, ਕਿ ਕੋਈ ਗੱਲ ਨਹੀਂ, ਜੇ ਤੂੰ ਗਲਤੀ ਕੀਤੀ ਆ ਮਾਫ ਕਰਨ ਵਾਲਾ ਜਿਹੜਾ ਜੀ ਮਹਾਨ ਹੁੰਦਾ। ਤੇ ਪੁਲਿਸ ਵਾਲਿਆਂ ਨੇ ਫਿਰ ਇਹ ਕਹਿਤਾ ਜੀ ਕਿ ਜਿਹਦੇ ਉੱਤੇ ਹਮਲਾ ਹੋਇਆ ਜਦੋਂ ਉਹਨੇ ਮਾਫ ਕਰਤਾ ਤੇ ਹੁਣ ਇਹਦੇ ਉੱਤੇ ਅਸੀਂ ਪਰਚਾ ਜਿਹੜਾ ਜੀ ਦਰਜ ਕਿਉਂ ਕਰੀਏ। ਇਹ ਸਾਰੀ ਕਹਾਣੀ ਤਾਂ ਜਿਹੜੀ ਹੈ ਜੀ ਉਹ ਹੌਲੀ ਹੌਲੀ ਸਾਹਮਣੇ ਆ ਰਹੀ ਹੈ, ਪਰ ਇਹ ਕਹਾਣੀ ਅਜੇ ਤੱਕ ਸਾਹਮਣੇ ਨਹੀਂ ਆ ਰਹੀ ਕਿ ਹੁਣ ਜੋਗਾ ਸਿੰਘ ਕਿੱਥੇ ਆ। ਜੇ ਉਹਦੇ ਪਿਓ ਨੇ ਮੁਆਫੀ ਮੰਗਣ ਜਾਣਾ ਸੀਗਾ, ਮੱਲ ਸਿੰਘ ਹੋਰਾਂ ਕੋਲੇ ਗਿਆ ਤੇ ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਜਾਂਦਾ ਨਾ ਜੀ। ਅਜੇ ਤੱਕ ਇਹ ਨਹੀਂ ਪਤਾ ਕਿ ਉਹ ਜ਼ਖਮੀ ਹਾਲਤ ਦੇ ਵਿੱਚ ਹੈ, ਕਿੱਥੇ ਆ, ਕਿਹੜੇ ਹਸਪੀਟਲ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਦਾਖਲ ਕਰਵਾਇਆ ਹੋਇਆ। ਆਈ ਥਿੰਕ ਇਸ ਵੇਲੇ ਜਥੇਦਾਰਾਂ ਦੀ ਸਿਕਿਉਰਿਟੀ ਮੈਂ ਇਹਨੂੰ ਦੋ ਤਰੀਕੇ ਨਾਲ ਵੇਖਦਾ। ਉਹ ਤਾਂ ਠੀਕ ਆ ਆਪਣੀ ਜਗ੍ਹਾ ਦੇ ਉੱਤੇ, ਜੋਗਾ ਸਿੰਘ ਦੀ ਵੀ ਕੋਈ ਸਿਕਿਉਰਿਟੀ ਚਾਹੀਦੀ ਆ। ਉਹ ਕਿੱਥੇ ਆ ਜੀ। ਕਾਨੂੰਨ ਜੇ ਉਹਨੇ ਕੋਈ ਗੁਨਾਹ ਕੀਤਾ ਕਾਨੂੰਨ ਉਹਦੇ ਨਾਲ ਸਿੱਝੇ, ਪੁਲਿਸ ਉਹਦੇ ਉੱਤੇ ਪਰਚਾ ਦਰਜ ਕਰੇ। ਇਹ ਜਿਹੜੇ ਟਾਸਕ ਫੋਰਸ ਵਾਲੇ ਲੱਠ ਮਾਰ ਸੀਗੇ ਜੀ ਉਹਨਾਂ ਨੂੰ ਥੋੜੀ ਹੱਕ ਹੈ ਕਿ ਉਹ ਉਹਦੀ ਕੁੱਟਮਾਰ ਕਰਨ। ਇਸ ਵੇਲੇ ਜੋਗਾ ਸਿੰਘ ਦੀ ਸੁਰੱਖਿਆ ਵੀ ਇੱਕ ਬਹੁਤ ਵੱਡਾ ਸਵਾਲ ਆ ਕਿ ਉਹ ਅਸਲ 'ਚ ਹੈ ਕਿੱਥੇ। ਜੀ ਜੀ, ਬਹੁਤ ਜ਼ਰੂਰੀ ਆ। ਤੇ ਅੱਗੇ ਆਪਾਂ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਦੀ ਗੱਲ ਕਰਦੇ ਹਾਂ ਕਿ ਇਹ ਦੋਨੇ ਬੋਲੇ ਆ ਇਸ ਦੇ ਖਿਲਾਫ ਕਿ ਰਾਮ ਰਹੀਮ ਨੂੰ ਮਾਫੀ ਕਿਉਂ ਦਿੱਤੀ ਆ, ਤੇ ਹੁਣ ਇਹਨਾਂ ਨੂੰ ਕਹਿੰਦੇ ਕਿ ਪਿੱਛੇ ਧੱਕਣ ਦੇ ਕੰਮ ਆ, ਖੁੱਡੇ ਲਾਈਨ ਲਾਉਣ ਦੀਆਂ ਤਿਆਰੀਆਂ। ਬਿਲਕੁਲ ਜੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਆ ਜੀ ਉਹ ਯਤਨ ਕੀਤੇ ਜਾ ਰਹੇ ਨੇ ਕਿ ਸਿੱਧਾ ਨਹੀਂ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੇ ਜਥੇਦਾਰ ਭੌਰ ਨੇ ਇਹ ਸੁਪਰੀਮ ਕੋਰਟ ਦੇ ਵੱਲੋਂ ਇਹ ਪ੍ਰਮਾਣਿਤ ਹੈ ਜੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਨਹੀਂ ਕੀਤਾ ਜਾ ਸਕਦਾ, ਪਰ ਉਹਨਾਂ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੇ ਪਰ ਜਿਹੜੇ ਨੇ ਮੁਕੰਮਲ ਰੂਪ ਦੇ ਵਿੱਚ ਇਸ ਵੇਲੇ ਕੁਤਰੇ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਰਵਾਇਆ ਜਾਣ ਵਾਲਾ ਜਿਹੜਾ ਪੰਜਾਬੀ ਭਾਸ਼ਾ ਦਾ ਸੰਮੇਲਨ ਹੈ ਉਹਦੀਆਂ ਬਣਾਈਆਂ ਗਈਆਂ ਸਾਰੀਆਂ ਕਮੇਟੀਆਂ ਦੇ ਵਿੱਚੋਂ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਨੂੰ ਹਟਾਉਣ ਦੇ ਜ਼ਬਾਨੀ ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ। ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਹ ਜਿਹੜਾ ਮਸਲਾ ਅਹਿਮ ਤੌਰ ਦੇ ਉੱਤੇ ਉੱਭਰਿਆ ਕਿ ਇਹਨਾਂ ਦੋ ਬੰਦਿਆਂ ਨੂੰ ਖੁੱਡੇ ਲਾਈਨ ਲਾਓ। ਇਹਨਾਂ ਨੇ ਜਿਹੜੇ ਜਥੇਦਾਰਾਂ ਦੇ ਵੱਲੋਂ ਕੀਤਾ ਗਿਆ ਜਿਹੜਾ ਫੈਸਲਾ ਸੀਗਾ ਉਹਦੀ ਵਿਰੋਧਤਾ ਕੀਤੀ ਆ ਔਰ ਉੱਚੀ ਸੁਰ ਦੇ ਵਿੱਚ ਵਿਰੋਧਤਾ ਕੀਤੀ ਹੈ, ਜਿਹਦੇ ਕਰਕੇ ਇਹਨਾਂ ਨੂੰ ਖੁੱਡੇ ਲਾਈਨ ਲਾਉਣ ਦੇ ਇਸ ਵੇਲੇ ਹੁਕਮ ਜਿਹੜੇ ਨੇ ਉਹ ਚਾੜ ਦਿੱਤੇ ਗਏ ਨੇ ਔਰ ਇਹਨਾਂ ਨੂੰ ਸਾਰੇ ਜਗ੍ਹਾ ਤੋਂ ਜਿਹੜਾ ਜੀ ਉਹ ਪਾਸੇ ਕੀਤਾ ਜਾ ਰਿਹਾ। ਸੁਖਦੇਵ ਸਿੰਘ ਭੌਰ ਹੋਰੀ ਜਿਹੜੇ ਨੇ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਕਾਗਜ਼ੀ ਜਨਰਲ ਸਕੱਤਰ ਜਿਹੜੇ ਰਹਿ ਜਾਣਗੇ, ਉਹਨਾਂ ਦੀਆਂ ਪਾਵਰਾਂ ਜਿਹੜੀਆਂ ਨੇ ਜੀ ਉਹ ਇੱਕ ਇੱਕ ਕਰਕੇ ਖਤਮ ਜਿਹੜੀਆਂ ਉਹ ਕਰ ਦਿੱਤੀਆਂ ਜਾਣਗੀਆਂ, ਕਿਉਂਕਿ ਬਾਗੀ ਸੁਰ ਜਿਹੜੀ ਆ ਜੀ ਉਹ ਕੋਈ ਵੀ ਉੱਠਣ ਨਹੀਂ ਦੇਣਾ ਚਾਹੁੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ, ਅਕਾਲੀ ਦਲ ਖਾਸ ਤੌਰ ਦੇ ਉੱਤੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਰਬੜ ਸਟੈਂਪ ਹੈ ਇਸ ਵੇਲੇ ਜਿਹੜੇ ਉਹਦੇ ਪ੍ਰਧਾਨ ਨੇ ਜਾਂ ਜਿਹੜੇ ਫੈਸਲੇ ਲੈਣ ਵਾਲੇ ਫੈਸਲੇ ਜਿਹੜੇ ਆ ਜੀ ਉਹ ਅਕਾਲੀ ਦਲ ਲੈ ਰਿਹਾ। ਮੈਂ ਇਹ ਵੀ ਯਾਦ ਕਰਾ ਦੇਵਾਂ ਜੀ ਕਿ ਇਹ ਦੋਨੋਂ ਜਿਹੜੇ ਬੰਦੇ ਨੇ ਇਹ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਧੜੇ ਦੇ ਨੇ ਜੀ, ਤੋ ਇਹ ਮੇਰਾ ਖਿਆਲ ਕਿਸੇ ਨੂੰ ਭੁੱਲਿਆ ਨਹੀਂ ਹੋਣਾ। ਤੋ ਉਹ ਰਹਿਮੋ ਕਰਮ ਦੇ ਉੱਤੇ ਸਾਂਝੀ ਅਕਾਲੀ ਦਲ ਦੇ, ਤੇ ਹੁਣ ਉਹਨਾਂ ਨੂੰ ਖੁੱਡੇ ਲਾਈਨ ਜਿਹੜਾ ਜੀ ਉਹ ਲਾ ਦਿੱਤਾ ਗਿਆ ਕਾਗਜ਼ੀ ਪੱਤਰੀ ਵੀ ਤੇ ਉਂਝ ਵੀ ਜਿਹੜੀਆਂ ਹਦਾਇਤਾਂ ਜਾਰੀ ਕਰਕੇ। ਬਿਲਕੁਲ ਜੀ, ਵੈਸੇ ਵੀ ਗੱਲਾਂ ਵਿੱਚੋਂ ਜਾਂ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਇਹ ਪਤਾ ਲੱਗਦਾ ਆ ਕਿ ਸੌਦਾ ਸਾਧੀਆਂ ਜਿਹੜੀਆਂ ਵੋਟਾਂ ਪੱਕੀਆਂ ਕਰਨ ਲਈ ਮੂਵੀ ਦੇਖਣ ਜਾ ਰਹੇ ਨੇ ਕੁਛ ਕੁ ਅਕਾਲੀ, ਕੁਛ ਕੁ ਹੋਰ ਉਹਨਾਂ ਦੇ ਅੱਗੇ ਤੋਂ ਅੱਗੇ ਫਰੈਂਡ। ਬਿਲਕੁਲ ਜੀ, ਬਿਲਕੁਲ। ਐਕਚੁਅਲੀ ਇਹ ਤਾਂ ਮੈਂ ਸਮਝਦਾ ਕਿ ਅਜੇ ਵੀ ਠੀਕ ਹੈ ਜੀ, ਕਿਤੇ ਸਾਡੇ ਜਥੇਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਨਹੀਂ ਕਰ ਦਿੱਤਾ ਜੀ ਕਿ ਜਿਹੜੇ ਸਾਰੇ ਸਿੱਖ ਨੇ ਵੱਧ ਤੋਂ ਵੱਧ ਉਹ ਮੂਵੀ ਦੇਖੋ ਤੇ ਮੁੜ ਕੇ ਟਿਕਟਾਂ ਲਿਆ ਕੇ ਜਿਹੜੀਆਂ ਜੀ ਉਹ ਆਪੋ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਮੈਂਬਰ ਸਾਹਿਬਾਨ ਜਾਂ ਫਿਰ ਜਿਹੜੇ ਗੁਰਦੁਆਰੇ ਨੇ ਉੱਥੇ ਦਿਖਾਓ, ਜੇ ਸਿੱਖੀ ਦਾ ਪ੍ਰੂਫ ਦਿਓ ਜੀ, ਵਿਆਹ ਦੇਖੋ ਅਸੀਂ ਫਿਲਮ ਦੇਖ ਕੇ ਆਏ ਹਾਂ।
ਜੀ ਜੀ, ਆਪਣੇ ਪਿਤਾ ਜੀ ਨੂੰ ਨਹੀਂ ਗੁਰੂ ਮੰਨ ਲਿਆ। ਤੇ ਅੱਗੇ ਜੀ ਮੇਰਾ ਅਖੀਰਲਾ ਸਵਾਲ ਇਹ ਹੋਊਗਾ ਕਿ ਕੋਈ ਸੂਰਮਾ ਉੱਠਿਆ ਅੰਮ੍ਰਿਤਸਰ ਦੇ ਵਿੱਚ ਤੇ ਉਸ ਨੇ ਇੱਕ ਬੋਰਡ ਲਾ ਦਿੱਤੇ ਆ ਕਿ ਜਿਹੜੇ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਨਾਂ ਲਿਖ ਕੇ। ਬਿਲਕੁਲ ਜੀ, ਇਹ ਐਕਚੁਅਲੀ ਬਟਾਲੇ ਤੋਂ ਹੈ ਜੀ ਨੌਜਵਾਨ, ਇਹ ਖੁਦ ਵੀ ਜੇਲ੍ਹ ਜਿਹੜੀ ਹੈ ਜੀ ਉਹ ਕੱਟ ਆਇਆ। ਪਿਛਲੇ ਕੁਝ ਸਮੇਂ ਤੋਂ ਉਹ ਇੱਕ ਨਿਵੇਕਲੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਿਹਾ ਕਿ ਇਹਨਾਂ ਸਾਰੇ ਤਸਕਰਾਂ ਦੇ ਨਾਂ ਜਿਹੜੇ ਹੈ ਜੀ ਉਹ ਬੜੀ ਦਲੇਰੀ ਦੇ ਨਾਲ ਸਾਹਮਣੇ ਜਿਹੜੇ ਆ ਜੀ ਉਹ ਲਿਆ ਰਿਹਾ। ਹੁਣ ਅੰਮ੍ਰਿਤਸਰ ਸ਼ਹਿਰ ਜਿਹੜਾ ਜੀ, ਨਵਤੇਜ ਸਿੰਘ ਗੁੱਗੂ ਆ ਇਸ ਨੌਜਵਾਨ ਦਾ ਨਾਮ, ਉਹਨੇ 6 ਮਹੀਨਿਆਂ ਦੀ ਰਿਸਰਚ ਤੋਂ ਬਾਅਦ ਸਾਰਾ ਖੁਲਾਸਾ ਕਰਕੇ ਸਾਰਾ ਸ਼ਹਿਰ ਭਰਤਾ ਜੀ। 22 ਵੱਡੇ ਬੋਰਡ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਅਹਿਮ ਚੌਂਕਾਂ ਦੇ ਉੱਤੇ ਰਾਤੋਂ ਰਾਤ ਜਿਹੜੇ ਜੀ ਇਹਨੇ ਗੜਵਾ ਦਿੱਤੇ ਨੇ। ਇਹ ਜਿਹੜੇ 22 ਬੋਰਡ ਨੇ, ਇਹਨਾਂ ਦੇ ਉੱਤੇ ਜਿਹੜੇ ਨਾਮ ਨੇ ਵੱਡੇ ਵੱਡੇ ਲੋਕਾਂ ਦੇ ਦੱਸੇ ਗਏ ਨੇ। ਨਾ ਸਿਰਫ ਨਾਮ ਦੱਸਿਆ ਗਿਆ ਬਲਕਿ ਉਹਦੇ ਉੱਤੇ ਫੋਨ ਨੰਬਰ ਤੱਕ ਉਹਨਾਂ ਦੇ ਜਿਹੜੇ ਪਾ ਦਿੱਤੇ ਗਏ ਨੇ। ਇਹ ਸਾਰੀ ਦੀ ਸਾਰੀ ਡਿਟੇਲ ਦੱਸੀ ਗਈ ਆ ਕਿ ਕਿਹੜੀ ਜੇਲ੍ਹ ਦੇ ਅੰਦਰ ਕਿਹੜਾ ਬੰਦਾ ਜਿਹੜਾ ਜੀ ਨਸ਼ੇ ਦਾ ਸਪਲਾਇਰ ਆ ਤੇ ਕਿਹੜੀ ਕਿਹੜੀ ਜਗ੍ਹਾ ਤੋਂ ਇਹ ਜਿਹੜਾ ਜੀ ਉਹ ਨਸ਼ਾ ਵੇਚਦਾ ਜੀ। ਰਵਿਦਾਸ ਰੋਡ, ਗਵਾਲ ਮੰਡੀ, ਥਾਣਾ ਕੰਟੋਨਮੈਂਟ, ਵੱਲਾ, ਰਾਣੀ ਕਾ ਬਾਗ, ਚਮਰੰਗ ਰੋਡ, ਗੁੱਜਰਪੁਰਾ, ਜਿਹੜੇ ਰੇਲਵੇ ਕਾਲੋਨੀ, ਤਰਨਤਾਰਨ ਰੋਡ ਜਿਹੜੀ ਹੈ ਜੀ, ਸਾਰੇ ਰੋਡ ਦੇ ਉੱਤੇ ਵੱਡੇ ਵੱਡੇ ਬੋਰਡ ਜਿਹੜੇ ਉਹ ਲੱਗੇ ਨੇ। ਲੋਕੀ ਜਿਹੜੇ ਨੇ ਜੀ ਉਹ ਇਹਨਾਂ ਜਿਹੜੇ ਬੋਰਡ ਨੇ ਉਹਨਾਂ ਨੂੰ ਬੜੇ ਨੇੜੇ ਤੋਂ ਪੜ੍ਹ ਰਹੇ ਨੇ। ਹੁਣ ਪ੍ਰਸ਼ਾਸਨ ਜਿਹੜਾ ਫਸਿਆ ਇਉਂ ਬੈਠਾ ਕਿ ਉਹ ਨਾ ਤਾਂ ਜਿਹੜਾ ਜੀ ਇਹਨਾਂ ਬੋਰਡ ਨੂੰ ਰਿਮੂਵ ਕਰਨ ਜੋਗਾ, ਕਿਉਂਕਿ ਫਿਰ ਲੋਕਾਂ ਦੇ ਗੁੱਸੇ ਦਾ ਜਿਹੜਾ ਜੀ ਉਹਨੂੰ ਸ਼ਿਕਾਰ ਹੋਣਾ ਪਊਗਾ। ਪੁਲਿਸ ਆਫੀਸਰ ਜਿਹੜੇ ਨੇ ਜੀ ਅੰਮ੍ਰਿਤਸਰ ਦੇ, ਉਹ ਕਹਿੰਦੇ ਹਾਂ ਨਾ ਅਸੀਂ ਜਿਹੜੇ ਪੜ੍ਹ ਲਏ ਆ ਤੇ ਇਹਦੀ ਛਾਣਬੀਨ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਤੇ ਅਖੀਰ ਵਿੱਚ ਆਜਨਾਮਾ ਕਿ ਆਏ ਫੋਨ ਤੋਂ ਭੱਜਾ ਉਹ ਸੁਣਨ ਖਾਤਰ ਮਿੱਠੀ ਜਿਹੀ ਆਵਾਜ਼ ਸੀ ਆਈ ਬੇਲੀ। ਆਏ ਫੋਨ ਤੋਂ ਭੱਜਾ ਉਹ ਸੁਣਨ ਖਾਤਰ ਮਿੱਠੀ ਜਿਹੀ ਆਵਾਜ਼ ਸੀ ਆਈ ਬੇਲੀ। ਦਰਸ਼ਨ ਸਿੰਘ ਜਨਾਬ ਜੀ ਬੋਲ ਰਹੇ ਹੋ, ਦਰਸ਼ਨ ਗਿਆ ਫਿਰ ਹਾਂ ਮਲਾਈ ਬੇਲੀ। ਉਸਨੇ ਦੱਸਿਆ ਲਾਟਰੀ ਨਿਕਲ ਆਈ, ਦਿੱਤੀ ਨਿੱਗੀ ਜੀ ਉਸ ਵਧਾਈ ਬੇਲੀ। ਫੌਜੀ ਗਿਆ ਦੇ ਵਿੱਚ ਵਾਵਾ, ਕੰਨੀ ਗਈ ਨਹੀਂ ਫੇਰ ਖਸਕਾਈ ਬੇਲੀ। ਨਿਕਲੇ 3 ਮਹੀਨੇ ਤਾਂ ਅਕਲ ਆ ਗਈ, ਬੀਬੀ ਗਈ ਉਹ ਲੁੱਟ ਜੀ ਪਾਈ ਬੇਲੀ। ਨਿਕਲੇ 3 ਮਹੀਨੇ ਤਾਂ ਅਕਲ ਆ ਗਈ, ਬੀਬੀ ਗਈ ਉਹ ਲੁੱਟ ਜੀ ਪਾਈ ਬੇਲੀ। ਕਰਕੇ ਗੱਲਾਂ ਤੇ ਗਈ ਜਦ ਰਗੜ ਬੀਬੀ, ਮੁੜ ਕੇ ਕਾਲ ਨਹੀਂ ਉਸ ਦੀ ਆਈ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ, ਕੀ ਕੁਛ ਚੱਲ ਰਿਹਾ ਤੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।